Viewers, welcome back in our program. जी डॉक्टर सवाल जवाब ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ ਸਿੱਖ ਇਤਿਹਾਸ ਦੇ ਹਵਾਲੇ ਨਾਲ 1926 ਦੇ ਵਿੱਚ ਮਹਾਨ ਕੋਸ਼ ਅੱਜ ਵੀ ਜਦੋਂ ਤੁਸੀਂ ਕਿਸੇ ਇਵੈਂਟ ਲਈ ਗੁਰਬਾਣੀ ਚਾਹੇ ਕਿਸੇ ਸ਼ਬਦ ਲਈ ਸਿੱਖ ਇਤਿਹਾਸ ਦੀ ਕਿਸੇ ਘਟਨਾ ਲਈ ਕਿਸੇ ਗੁਰਦੁਆਰਾ ਸਾਹਿਬ ਦੀ ਪੁਰਾਤਨ ਹੋਂਦ ਲਈ ਜੇ ਰੈਫਰੈਂਸ ਦੇਖਣੀ ਹੈ ਜੀ ਤੇ ਸਭ ਤੋਂ ਇਤਬਾਰਯੋਗ ਔਰ ਸਭ ਤੋਂ ਰਿਲਾਇਬਲ ਸੋਰਸ ਸਿੱਖ ਮਹਾਨ ਕੋਸ਼ ਹੈ ਜੀ। ਇਹ ਮਹਾਨ ਕੋਸ਼ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ 1926 ਦੇ ਵਿੱਚ ਪਬਲਿਸ਼ ਹੋਇਆ ਔਰ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਇੱਕ ਬੰਦੇ ਨੇ ਜਿਹਨੇ ਲਗਨ ਦੇ ਨਾਲ ਕਿਵੇਂ ਇੰਨਾ ਖਜ਼ਾਨਾ ਇੱਕ ਥਾਂ ਇਕੱਠਾ ਕੀਤਾ। ਅੱਜ ਬੇਸ਼ੱਕ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਗੁਰੂ ਨਾਨਕ ਯੂਨੀਵਰਸਿਟੀ ਹੈ, ਐਗਰੀਕਲਚਰ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਪਹਿਲਾਂ ਤੋਂ ਹੀ ਸੀ, ਸੈਂਕੜੇ PhD ਇਹਨਾਂ 'ਚ ਬੈਠੇ ਨੇ, ਕਈ ਡਿਪਾਰਟਮੈਂਟ, ਕਈ ਸਕਾਲਰ, ਪਰ ਇਹ ਯੂਨੀਵਰਸਿਟੀਆਂ ਵੀ ਇਸ ਲੈਵਲ ਦਾ ਯੂਨੀਕ ਕੰਮ ਕਿਤਾਬਾਂ ਪਬਲਿਸ਼ ਹੋ ਜਾਂਦੀਆਂ, ਕੋਈ ਪੁਰਾਣੇ ਖਰੜੇ ਕਰਤੇ, ਕੋਈ ਦੂਜਾ ਹੋ ਗਿਆ, ਪਰ ਜਿਹੜਾ ਕੰਮ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਨਾਲ ਕੀਤਾ ਇਹ ਇਹਨਾਂ ਯੂਨੀਵਰਸਿਟੀਆਂ ਤੋਂ ਵੀ ਨਹੀਂ ਸਰਿਆ। ਔਰ ਭਾਈ ਕਾਹਨ ਸਿੰਘ ਨਾਭਾ ਬੜੇ ਬਚਪਨ ਤੋਂ ਹੀ ਇਸ ਗੁਰੂ ਦੀ ਬਖਸ਼ਿਸ਼ ਵਾਲੇ ਉਹ ਸਿੱਖ ਬੱਚੇ ਸਨ ਜਿਨ੍ਹਾਂ ਨੇ ਬਹੁਤ ਸਾਰਾ ਗਿਆਨ ਬਚਪਨ 'ਚ ਹਾਸਲ ਕੀਤਾ। ਪ੍ਰੋਫੈਸਰ ਗੁਰਮੁਖ ਸਿੰਘ ਓਰੀਐਂਟਲ ਕਾਲਜ ਲਾਹੌਰ ਦੇ ਸੰਪਰਕ 'ਚ ਆਏ, ਫਿਰ ਉਹ ਪੂਰੇ ਘੜੇ ਗਏ, ਫਿਰ ਉਹਨਾਂ ਨੇ ਜਦੋਂ ਆਰੀਆ ਸਮਾਜੀਆਂ ਦਾ ਪੰਜਾਬ 'ਚ ਜ਼ੋਰ ਪਿਆ ਔਰ ਉਹਨਾਂ ਦੇ ਨਾਲ ਸਨਾਤਨੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਮੂਰਤੀਆਂ ਰੱਖ ਦਿੱਤੀਆਂ, ਇਸ ਕਿਸਮ ਦੇ ਉਹਨਾਂ ਨੂੰ ਵਿਕਾਊ ਸਿੱਖ ਵੀ ਮਿਲ ਗਏ ਜਿਵੇਂ ਅੱਜ ਵੀ RSS ਨੇ ਖਰੀਦੇ ਹੋਏ ਨੇ। ਉਹਨਾਂ 'ਚ ਇੱਕ ਨਾਰਾਇਣ ਸਿੰਘ ਨਾਂ ਦਾ ਬੰਦਾ ਸੀ, ਉਹਨੇ ਇੱਕ ਹੋਰ ਜੀਵਨ ਦਾਸ ਜਾਂ ਕੀ ਨਾਂ ਸੀ ਉਹਦਾ, ਉਸ ਦੇ ਨਾਲ ਠਾਕਰ ਦਾਸ ਉਹਦੇ ਨਾਲ ਮਿਲ ਕੇ ਇੱਕ ਕਿਤਾਬ ਲਿਖੀ 1896-97 ਵਿੱਚ, ਹਮ ਹਿੰਦੂ ਹੈ, ਕਿਉਂਕਿ ਉਦੋਂ ਪੂਰਾ ਇੰਨਾ ਪ੍ਰਭਾਵ ਸੀ ਕਿ ਮੂਰਤੀਆਂ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਪਈਆਂ ਸੀ, ਅਦਬ ਜਾਂਦੇ ਸੀ ਕਿ ਜਰਾਊ ਵੀ ਪਾਉਂਦੇ ਸੀ, ਕਿਰਪਾਨ ਵੀ ਪਾਉਂਦੇ ਸੀ। ਫਿਰ ਉਹਦੇ ਜਵਾਬ 'ਚ ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਜਿਹੜੀ ਅੱਜ ਵੀ ਤੁਸੀਂ ਇਹ ਲਗਭਗ 1899 'ਚ ਛਪੀ ਹੈ, ਹੁਣ 114 ਸਾਲ ਹੋ ਗਏ ਨੇ, 115, ਤੁਹਾਨੂੰ ਲੱਗਦਾ ਜਿਵੇਂ ਕੱਲ ਲਿਖੀ ਹੋਏ। ਔਰ ਇਹਨਾਂ ਨੇ ਫਿਰ ਕਿਤਾਬ ਲਿਖੀ ਹਮ ਹਿੰਦੂ ਨਹੀਂ, ਔਰ ਉਹਦਾ ਜਿਹੜਾ ਬੜਾ ਪ੍ਰਭਾਵ ਪਿਆ ਅੱਜ ਤੱਕ ਵੀ ਉਹ ਕੋਟ ਹੁੰਦੀ ਹੈ। ਔਰ ਬਹੁਤ ਇਹਨਾਂ ਨੇ ਰਿਮਾਰਕੇਬਲ ਮਹਾਨ ਕੋਸ਼ ਤੋਂ ਇਲਾਵਾ ਗੁਰਮਤ ਮਾਰਤੰਡ, ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਇਹ ਉਹਨਾਂ ਦੇ ਬੜੇ ਜ਼ਬਰਦਸਤ ਕੰਮ ਨੇ ਗੁਰਮਤ ਦੇ। ਔਰ ਇਸ ਨੂੰ ਪਹਿਲੀ ਵਾਰ ਮਹਾਰਾਜਾ ਪਟਿਆਲਾ ਨੇ ਛਾਪਿਆ ਸੀ। ਔਰ ਫਿਰ ਇੱਕ ਹੋਰ ਵੱਡਾ ਕੰਮ ਉਹਨਾਂ ਨੇ ਕੀਤਾ ਕਿ ਗੋਰਾ ਅੰਗਰੇਜ਼ ਜਿਹੜਾ ਕਮਿਸ਼ਨਰ ਸੀ ਪਟਿਆਲਾ ਡਿਵੀਜ਼ਨ ਦੇ ਵਿੱਚ ਮੈਕਾਲਫ, ਉਹ ਇਹਨਾਂ ਦੇ ਸੰਪਰਕ 'ਚ ਆਇਆ, ਉਹਨੂੰ ਇਹਨਾਂ ਨੇ ਘੜਿਆ ਚੰਗੀ ਤਰ੍ਹਾਂ ਸਿੱਖੀ ਵੱਲ। ਔਰ ਫਿਰ ਉਹਨੇ ਆਪਣਾ ਸਾਰਾ ਕੈਰੀਅਰ ਛੱਡ ਕੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿੱਖ ਇਤਿਹਾਸ, ਇਹ ਰਿਸਰਚ ਕੀਤਾ। ਔਰ ਫਿਰ ਉਹਨੇ 6 ਵੋਲਿਊਮ ਜਿਹੜੇ ਨੇ 1905 ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਨੇ ਛਾਪੇ, ਸਿੱਖ ਰਿਲੀਜਨ ਬਾਈ ਮੈਕਾਲਫ ਉਹ। ਔਰ ਮੈਂ ਸਮਝਦਾ ਵੀ ਉਸ ਜ਼ਮਾਨੇ 'ਚ ਪਹਿਲੀ ਵਾਰ ਕਿਸੇ ਵੈਸਟਰਨ ਵਰਲਡ ਨੂੰ ਸਿੱਖ ਧਰਮ ਦੀ ਅਮੀਰੀ, ਸਿੱਖ ਸੱਭਿਆਚਾਰ, ਗੁਰਬਾਣੀ, ਇਤਿਹਾਸ ਬਾਰੇ ਪਤਾ ਲੱਗਾ। ਔਰ ਉਹਨੇ ਵੀ, ਮੈਕਾਲਫ ਨੇ ਵੀ, ਇਹ ਵੀ ਅੰਗਰੇਜ਼ਾਂ ਦੇ ਹਿੱਸੇ ਹੀ ਆਉਂਦਾ ਹੈ ਕਿ ਵੀ ਉਹਨੇ ਵੀ ਸੈਂਸ ਆਫ ਗ੍ਰੈਟੀਟਿਊਡ ਦੇ ਥੱਲੇ ਜਿਹੜਾ ਸਾਰੇ ਕਾਪੀਰਾਈਟ ਸੀ ਉਹ ਉਹਨਾਂ ਦਾ ਸਿੱਖ ਰਿਲੀਜਨ ਜਿਹੜੇ ਵੋਲਿਊਮ ਉਹ ਭਾਈ ਕਾਹਨ ਸਿੰਘ ਨਾਭਾ ਨੂੰ ਹੀ ਦਿੱਤਾ ਸੀ। ਸੋ ਅੱਜ ਦੇ ਦਿਨ ਮਹਾਨ ਕੋਸ਼ ਜਿਹੜਾ ਆਇਆ, ਸੋ ਮੈਂ ਸਮਝਦਾ ਵੀ ਹਰ ਸਿੱਖ ਘਰ 'ਚ ਹੋਣਾ ਚਾਹੀਦਾ। ਬਹੁਤ ਵਾਰੀ ਸਾਡੇ ਵੀਰ ਭੈਣਾਂ ਪੁੱਛਦੇ ਨੇ ਜੀ ਕਿਤਾਬਾਂ ਸੁਜੈਸਟ ਕਰੋ, ਸੋ ਅੱਜ ਅਸੀਂ ਇਹ ਸੁਜੈਸਟ ਕਰਾਂਗੇ ਵੀ ਹਰ ਸਿੱਖ ਉਸ ਮਹਾਨ ਕੋਸ਼ ਨੂੰ, ਜਿਹਨੂੰ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ, ਐਨਸਾਈਕਲੋਪੀਡੀਆ ਆਫ ਸਿੱਖਿਜ਼ਮ, ਉਹਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਵੀ ਹੈ, ਉਹਨੂੰ ਜ਼ਰੂਰ ਆਪਣੇ ਘਰ ਦੇ ਵਿੱਚ ਰੱਖੋ। ਵਰਲਡ ਹਿਸਟਰੀ ਦੇ ਹਵਾਲੇ ਨਾਲ 1778 ਦੇ ਵਿੱਚ ਫਰਾਂਸ ਨੇ ਅਮਰੀਕਾ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ, ਸਭ ਤੋਂ ਪਹਿਲਾ ਮੁਲਕ ਸੀ। 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ। ਔਰ ਜਿਉਂ ਹੀ ਫਰਾਂਸ ਨੇ ਮਾਨਤਾ ਦਿੱਤੀ, ਇੰਗਲੈਂਡ ਨੇ ਅੱਜ ਦੇ ਦਿਨ ਹੀ 1778 'ਚ ਫਰਾਂਸ ਦੇ ਅਗੇਂਸਟ ਵਾਰ ਡਿਕਲੇਅਰ ਕਰ ਦਿੱਤੀ। ਪਰ ਫਰਾਂਸ ਨੇ ਅੱਜ ਵੀ, ਜਦੋਂ ਤੁਸੀਂ ਸਟੈਚੂ ਆਫ ਲਿਬਰਟੀ ਦੇਖਣ ਜਾਂਦੇ ਹੋ ਤੇ ਸਟੈਚੂ ਆਫ ਲਿਬਰਟੀ ਫਰਾਂਸ ਨੇ ਗਿਫਟ ਕੀਤਾ ਸੀ, ਗੁੱਡਵਿਲ ਗਿਫਟ ਅਮਰੀਕਾ ਦੇ ਲੋਕਾਂ ਨੂੰ। ਸੋ ਇਹ ਅੱਜ ਦੇ ਦਿਨ ਹੋਇਆ। 1820 ਦੇ ਵਿੱਚ ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਸੈਂਸਸ 'ਚ ਕਾਲਿਆਂ ਦੀ ਆਬਾਦੀ ਜਿਹੜੀ ਹੈ 19% ਸੀ। ਸੋ ਇੱਕ ਸਟੇਜ ਤੇ 1820 'ਚ ਹਰ 5ਵਾਂ ਅਮਰੀਕਨ ਜਿਹੜਾ ਉਹ ਕਾਲਾ ਸੀ। ਫਿਰ ਕਿਵੇਂ, ਹੁਣ ਤਾਂ ਇਹਨਾਂ ਦੀ ਗਿਣਤੀ ਕਾਫੀ ਘਟ ਗਈ ਕਾਲਿਆਂ ਨੂੰ, ਤਾਂ ਸ਼ਾਇਦ 12-13% ਨੇ ਪਾਪੂਲੇਸ਼ਨ ਦਾ। ਹੁਣ ਇਹਨਾਂ ਨਾਲੋਂ ਜ਼ਿਆਦਾ ਗਿਣਤੀ ਲਤੀਨੋ ਦੀ ਹੈ, ਜਿਹੜੇ ਹਿਸਪੈਨਿਕ ਨੇ ਜਾਂ ਸਪੈਨਿਸ਼ ਨੇ। ਔਰ 1820 'ਚ ਹੀ ਸ਼ਾਇਦ ਇਹੀ ਘਬਰਾਹਟ ਵੀ ਇਹਨਾਂ ਨੂੰ ਹੋਈ ਹੋਏਗੀ ਵੀ ਆਬਾਦੀ ਵੱਧ ਰਹੀ ਹੈ,
ਸੋ ਕਾਫੀ ਕਾਲਿਆਂ ਨੂੰ ਵਾਪਸ ਸੀਅਰਾ ਲਿਓਨ ਅਫਰੀਕਾ ਦੇ ਵਿੱਚ ਇੱਕ ਮੁਲਕ ਹੈ ਉਹਦੇ ਵਿੱਚ ਭੇਜਿਆ ਗਿਆ, ਉੱਥੇ ਉਹ ਸੈਟਲ ਹੋਏ ਜੀ। 1918 ਦੇ ਵਿੱਚ ਬ੍ਰਿਟਨ ਨੇ ਔਰਤਾਂ ਨੂੰ ਵੋਟ ਦਾ ਹੱਕ ਦਿੱਤਾ 1918 ਚ। ਪਰ ਦਿਲਚਸਪ ਗੱਲ ਇਹ ਹੈ ਵੀ ਸਿਰਫ 30 ਸਾਲ ਦੀ ਉਮਰ ਜਾਂ ਉਸ ਤੋਂ ਵੱਧ ਦੀ ਉਮਰ ਦੀ ਔਰਤ ਹੀ ਵੋਟ ਪਾ ਸਕਦੀ ਸੀ, 30 ਸਾਲ ਤੋਂ ਘੱਟ ਦੇ ਨੂੰ ਰਾਈਟ ਨਹੀਂ ਸੀ ਜੀ। 1952 ਦੇ ਵਿੱਚ ਐਲਿਜ਼ਾਬੈਥ II ਜਿਹੜੀ ਅੱਜ ਇੰਗਲੈਂਡ ਦੀ ਰਾਣੀ ਹੈ, ਇਹ ਸਿੰਘਾਸਨ ਦੇ ਉੱਤੇ ਬੈਠੀ। ਹੁਣ 62 ਸਾਲ ਹੋ ਗਏ ਨੇ ਅਜੇ ਰਾਜ ਤੇ ਬੈਠੀ ਹੋਈ ਹੈ। ਮੁੰਡਾ ਉਹਦਾ ਬੁੱਢਾ ਹੋ ਗਿਆ ਚਾਰਲਸ, ਕਿ ਵੀ ਮੇਰੀ ਵਾਰੀ ਕਦੋਂ ਆਏਗੀ, ਨਾ ਮਾਂ ਜਾਏ ਤੇ ਨਾ ਉਹਦੀ ਵਾਰੀ ਆਏ। ਸੋ ਇਹ ਅੱਜ ਦੇ ਦਿਨ ਇਹ ਜਿਹੜੀ ਹੈ ਕੁਈਨ ਬਣੀ ਸੀ 1952 ਚ, 62 ਸਾਲ ਤੋਂ ਉਹ ਕੁਈਨ ਹੈ ਜੀ। 1964 ਦੇ ਵਿੱਚ ਫਰਾਂਸ ਤੇ ਇੰਗਲੈਂਡ ਨੇ ਜਿਹੜਾ ਸਮੁੰਦਰ ਦੀ ਚੈਨਲ ਦੇ ਵਿੱਚ ਜਿਹੜਾ ਚੈਨਲ ਟਨਲ ਬਣਾਉਣ ਦਾ ਫੈਸਲਾ ਕੀਤਾ, ਜਿਹਨੇ ਕਿ ਫਰਾਂਸ ਔਰ ਇੰਗਲੈਂਡ ਨੂੰ ਆਪਸ ਦੇ ਵਿੱਚ ਮਿਲਾਇਆ ਜੀ। 1979 ਚ ਅੱਜ ਦੇ ਦਿਨ ਲਾਹੌਰ ਦੇ ਸੁਪਰੀਮ ਕੋਰਟ ਨੇ ਜ਼ੁਲਫਿਕਾਰ ਅਲੀ ਭੁੱਟੋ ਦੀ ਫਾਂਸੀ ਕਨਫਰਮ ਕੀਤੀ ਜੀ। ਔਰ 1987 ਦੇ ਵਿੱਚ ਲਾਅ ਅਮਰੀਕਾ ਦੇ ਵਿੱਚ ਬਣਿਆ ਕਿ ਕਿਸੇ ਵੀ ਫੈਡਰਲ ਬਿਲਡਿੰਗ ਦੇ ਵਿੱਚ ਕੋਈ ਸਮੋਕਿੰਗ ਨਹੀਂ ਕਰ ਸਕਦੇ। ਤੇ ਜਹਾਜ਼ਾਂ 'ਚ ਵੀ ਸਮੋਕਿੰਗ ਹੁੰਦੀ ਸੀ ਇੱਥੇ। ਸੋ ਫੈਡਰਲ ਬਿਲਡਿੰਗ ਤੋਂ ਲੈ ਕੇ ਫਿਰ ਹੁਣ ਤਾਂ ਪਬਲਿਕ ਪਾਰਕ, ਰੈਸਟੋਰੈਂਟ ਬਹੁਤ ਸਾਰੇ ਜਿਹੜੇ ਨੇ ਉਹ ਸਮੋਕ ਫ੍ਰੀ ਨੇ ਜੀ। ਸੋ ਇਹ ਅੱਜ ਦਾ ਪਾਰਟ ਹੈ ਜੀ। ਜੀ ਡਾਕਟਰ ਸਾਹਿਬ, ਤੁਸੀਂ ਦੱਸੋਗੇ ਸਾਨੂੰ ਪਹਿਲਾ ਕੁਐਸਚਨ ਜਾਂ ਇੱਕ ਸਵਾਲ ਕਰ ਲਓ, ਅਸੀਂ ਵਿਚਾਰ ਛੋਟਾ ਕਰ ਦੇਂਗੇ ਜੀ। ਜੀ ਡਾਕਟਰ ਸਾਹਿਬ, ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਜੂਨ 84 ਵਿੱਚ ਯੂਕੇ ਦੇ ਰੋਲ ਸੰਬੰਧੀ ਸਾਡੇ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ ਜੀ। ਡਾਕਟਰ ਸਾਹਿਬ, ਹੁਣ ਝੂਠ ਤੇ ਝੂਠ ਆ ਰਿਹਾ ਕਿਉਂਕਿ ਇੰਗਲੈਂਡ ਨੇ ਇਨਕਸ਼ਾਫ ਕਰ ਦਿੱਤਾ, ਭਾਵੇਂ ਉਹਨਾਂ ਨੇ ਲਿਮਿਟਿਡ ਰੋਲ ਮੰਨਿਆ ਕਿ ਐਡਵਾਈਸ ਕੀਤੀ ਹੈ। ਸਲਮਾਨ ਖੁਰਸ਼ੀਦ ਕਹਿ ਰਿਹਾ ਜੀ ਸਾਡੇ ਕੋਲ ਤਾਂ ਕੋਈ ਰਿਕਾਰਡ ਹੀ ਨਹੀਂ ਹੈ, ਅਸੀਂ ਬਿਲਕੁਲ ਨਹੀਂ ਰਿਕਾਰਡ ਰੱਖਿਆ, ਬਿਲਕੁਲ ਨਹੀਂ। ਔਰ ਇਹ ਚੰਗੀ ਗੱਲ ਹੈ, ਅਕਾਲੀਆਂ ਨੇ ਮੰਗ ਕੀਤੀ ਹੈ ਪਾਰਲੀਮੈਂਟ ਕਿ ਵੀ ਜਿੰਨੇ ਹੁਣ 84 ਨਾਲ ਸੰਬੰਧਿਤ ਡਾਕੂਮੈਂਟ ਔਰ ਇੰਗਲੈਂਡ ਔਰ ਇੰਡੀਆ ਦੀ ਕਨਵਰਸੇਸ਼ਨ ਹੈ, ਇਹ ਸਾਰੇ ਉਹਨੂੰ ਡੀਕਲਾਸੀਫਾਈ ਕਰੋ, ਸਾਹਮਣੇ ਲਿਆਓ ਕਿ ਉਹਦਾ ਕੀ ਰੈਕਰਡ ਹੈ। ਸੋ ਹੁਣ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ ਹੈ। ਟ੍ਰੇਟਰ ਇਹ ਹੈਗੇ ਨੇ, ਦੇਸ਼ ਦੀ ਸੋਵਰਨਿਟੀ ਨਾਲ ਵੀ ਉਹਨਾਂ ਨੇ ਕੰਪਰੋਮਾਈਜ਼ ਕੀਤਾ ਹੈ, ਸਿੱਖਾਂ ਦੀ ਨਸਲਕੁਸ਼ੀ ਲਈ ਵੀ ਜਿਹੜਾ ਹੈ ਉਹਨਾਂ ਨੇ ਬਾਹਰਲੀ ਮਦਦ ਲਈ ਹੈ। ਹੁਣ ਸਿੱਖਾਂ ਨੇ ਇਹਨਾਂ ਨੂੰ ਛੱਡਣਾ ਨਹੀਂ ਹੈ, ਇਹ ਇਹਨਾਂ ਨੂੰ ਵੀ ਇੰਗਲੈਂਡ ਵਾਲਿਆਂ ਨੂੰ ਵੀ ਪਤਾ ਹੈ। ਪਰ ਇਹ ਇੱਕ ਹੋਰ ਝੂਠ ਜਿਹੜਾ ਹੈ ਉਹ ਵੀ ਇੱਕ ਮੁਸਲਮਾਨ ਤੋਂ ਬਲਵਾਰ ਹੈ ਵੀ ਇਹ ਸਟੇਟਮੈਂਟ ਪ੍ਰਾਈਮ ਮਿਨਿਸਟਰ ਨੂੰ ਦੇਣੀ ਚਾਹੀਦੀ ਹੈ ਜਾਂ ਇੰਡੀਆ ਦਾ ਹੋਮ ਮਿਨਿਸਟਰ ਦੇ। ਪਰ ਕਿਉਂਕਿ ਉਹਨਾਂ ਨੇ ਇਸ ਕੰਮ ਲਈ ਰੱਖੇ ਹੋਏ ਨੇ ਜ਼ੈਲ ਸਿੰਘ ਔਰ ਮਨਮੋਹਨ ਸਿੰਘ ਸੀ, ਉਹਨਾਂ ਤੋਂ ਇਹ ਕੰਮ ਪਹਿਲਾਂ ਕਰਵਾਏ ਨੇ। ਹੁਣ ਫਾਰੂਕ ਅਬਦੁੱਲਾ ਤੇ ਸਲਮਾਨ ਖੁਰਸ਼ੀਦ ਹੈ ਜਿਹੜਾ ਇਹ ਇੰਗਲੈਂਡ ਦੇ ਰੋਲ ਨੂੰ ਜਸਟੀਫਾਈ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਇਹ ਝੂਠਿਆਂ ਦਾ ਮੁਲਕ ਹੈ, ਬਟ ਇਹਨਾਂ ਨੂੰ ਸਿੱਖ ਛੱਡਣਗੇ ਨਹੀਂ, ਇਹਨਾਂ ਨੂੰ ਜਵਾਬ ਦੇ ਬਣਾਉਣਗੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਸ਼ਾਹ ਹੁਸੈਨ, ਜਿਵੇਂ ਅਸੀਂ ਲਹਿੰਦੇ ਪੰਜਾਬ ਦੇ ਕਿਸੇ ਲਿਖਤ ਨੂੰ ਚੁਣਦੇ ਜੀ, ਔਰ ਉਹਨਾਂ ਦਾ ਬੜਾ ਫਕੀਰਾਨਾ ਇਹ ਅੰਦਾਜ਼ ਹੁੰਦਾ ਹੈ, ਹਮੇਸ਼ਾ ਹੀ ਸਾਡੇ ਦਰਸ਼ਕ ਵੀ ਪਸੰਦ ਕਰਦੇ ਨੇ ਜੀ। ਨੀ ਤੈਨੂੰ ਰੱਬ ਨਾ ਭੁੱਲੀ ਦੁਆਏ ਫਕੀਰਾਂ ਦੀ ਇਹ, ਦੁਆਏ ਫਕੀਰਾਂ ਦੀ ਇਹ, ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਕਿ ਫਕੀਰ ਤੈਨੂੰ ਇਹੀ ਦੁਆ ਦਿੰਦੇ ਨੇ ਕਿ ਤੈਨੂੰ ਰੱਬ ਨਾ ਭੁੱਲੇ, ਨਹੀਂ ਤੈਨੂੰ ਰੱਬ ਨਾ ਭੁੱਲੀ ਦੁਆਏ ਫਕੀਰਾਂ ਦੀ ਇਹ, ਇਹੀ ਫਕੀਰਾਂ ਦੀ ਦੁਆ ਹੈ, ਤੈਨੂੰ ਰੱਬ ਨਾ ਭੁੱਲੇ ਜੀ। ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਹੋਰ ਜੋ ਮਰਜ਼ੀ ਭੁੱਲ ਜਾਏ ਪਰ ਰੱਬ ਨੂੰ ਨਾ ਭੁੱਲੀ। ਇਹ ਆਪਣੀ ਰੂਹ ਨੂੰ ਅਸੀਂ ਸਮਝਾਉਣ ਦਾ ਯਤਨ ਕਰਦੇ ਹਾਂ। ਬੇਸ਼ੱਕ ਉਹਨਾਂ ਨੇ ਆਪ ਫਸਟ ਪਰਸਨ 'ਚ ਗੱਲ ਕਹੀ ਹੈ। ਆਇਆ ਕੁੜਮਾ ਤੂੰ ਕੁੱਟੇ ਮਲੀਦਾ, ਫਕਰਾਂ ਨੂੰ ਟੁੱਕੜ ਬੇਹਾ। ਹੁਣ ਗਿਲਾ ਵੀ ਕਰਦੇ ਨੇ ਕਿ ਵੀ ਜਦੋਂ ਕੁੜਮ ਆਉਂਦੇ ਨੇ ਤੇ ਉਹਨਾਂ ਨੂੰ ਕਿਵੇਂ ਮਲੀਦਾ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਅਸੀਂ ਆਫਰ ਕਰਦੇ ਹਾਂ, ਪਰ ਫਕੀਰਾਂ ਨੂੰ ਤਾਂ ਅਸੀਂ ਬੇਹਾ ਟੁੱਕੜ ਦੇ ਕੇ ਵੀ ਸਮਝਦੇ ਹਾਂ ਵੀ ਇਹ ਮਗਰੋਂ ਲਾਇਆ ਜੀ। ਆਇਆ ਕੁੜਮਾ ਤੂੰ ਕੁੱਟੇ ਮਲੀਦਾ, ਫਕਰਾਂ ਨੂੰ ਟੁੱਕਰ ਬੇਹਾ, ਸੋਇਨਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਸੋਇਨਾ ਸੋਨੇ ਨੂੰ ਕਹਿੰਦੇ ਨੇ, ਰੂਪਾ ਚਾਂਦੀ ਨੂੰ ਕਹਿੰਦੇ ਨੇ ਜੀ। ਕਿ ਵੀ ਅਸੀਂ ਇਹੀ ਕਾਰਨ ਸੀ ਕਿ ਅੱਜ ਅਸੀਂ ਰੁਪਈਆ ਕਹਿੰਦੇ ਹਾਂ। ਰੁਪਈਆ ਇਨਫੈਕਟ ਇਸ ਲਈ ਸੀ ਕਿ ਉਦੋਂ ਚਾਂਦੀ ਦੇ ਰੁਪਈਏ ਹੁੰਦੇ ਸੀ, ਤੇ ਚਾਂਦੀ ਲਈ ਸ਼ਬਦ ਜਿਹੜਾ ਹੈ ਰੂਪਾ ਹੈ। ਗੁਰਬਾਣੀ ਦੇ ਵਿੱਚ ਵੀ ਬਹੁਤ ਸਾਰੀ ਥਾਂ ਦੇ ਉੱਤੇ ਰੂਪਾ ਸ਼ਬਦ ਆਉਂਦਾ ਹੈ ਚਾਂਦੀ ਲਈ ਜੀ। ਸੋ ਸ਼ਾਹ ਹੁਸੈਨ ਕਹਿੰਦੇ ਨੇ ਸੋਇਨਾ ਰੂਪਾ ਸਭ ਛਲ ਵੈਸੀ। ਇਹ ਜਿਹੜਾ ਇਹ ਤਾਂ ਸਭ ਛਲਾਵਾ ਹੈ ਜੋ ਤੂੰ ਸੋਨਾ ਔਰ ਚਾਂਦੀ ਦੇ ਵਿੱਚ ਭੁੱਲਿਆ ਹੋਇਆ ਹੈ। ਇਸ਼ਕ ਨਾ ਲੱਗਦਾ ਲੇਹਾ। ਇਸ਼ਕ ਜਿਹੜਾ ਹੈ
ਉਹ ਸੋਨਾ ਚਾਂਦੀ ਦਾ ਮੁਹਤਾਜ ਨਹੀਂ ਹੈ, ਇਹਦੇ ਲਾਇਆ ਨਹੀਂ ਲੱਗਦਾ। ਇਹ ਤਾਂ ਇੱਕ ਹੋਰ ਖੇਡ ਹੈ। ਹੋਰਨਾਂ ਨਾਲ ਹਸੰਦੀ ਖਡੰਦੀ ਤੈਨੂੰ ਸ਼ਾਹ ਨਾਲ ਘੁੰਗਟ ਕਿਹਾ। ਆਪਣੀ ਰੂਹ ਨੂੰ ਕਹਿ ਰਹੇ ਨੇ ਕਿ ਬਾਕੀ ਮਾਇਆ ਦੇ ਵਿੱਚ ਤੂੰ ਰਚੀ ਹੋਈ ਹੈ, ਦੁਨੀਆ ਦੇ ਨਾਲ ਹੱਸਦੀ ਖੇਡਦੀ ਹੈ, ਪਰ ਜਦੋਂ ਰੱਬ ਦੇ ਨਾਲ ਪਿਆਰ ਦਾ ਵੇੜਾ ਆਉਂਦਾ ਉਦੋਂ ਤੂੰ ਘੁੰਗਟ ਕੱਢ ਲੈਣੀ ਹੈ, ਉਦੋਂ ਘੁੰਡ ਕੱਢ ਲੈਣੀ ਜੀ। ਵੀ ਇਹ ਘੁੰਡ ਜਿਹੜਾ ਰੱਬ ਦੇ ਨਾਲ ਨਹੀਂ ਸੋਭਦਾ, ਤੂੰ ਜੇ ਗੱਲ ਕਰਨੀ ਹੈ ਰੱਬ ਨਾਲ ਕਰ, ਇਹ ਬਾਕੀਆਂ ਦੇ ਨਾਲ ਆਪਣਾ ਵਕਤ ਜ਼ਾਇਆ ਨਾ ਕਰ ਜੀ। ਚਾਰੇ ਨੈਣ ਗੱਡਾ ਵੱਢ ਹੋਏ ਵਿੱਚ ਵਿਚੋਲਾ ਕਿਹਾ ਕਿ ਜਦੋਂ ਚਾਰ ਨੈਣ ਮਿਲਦੇ ਨੇ ਆਪਸ ਦੇ ਵਿੱਚ, ਰੂਹ ਔਰ ਰੱਬ, ਇੱਥੇ ਚਾਰ ਨੈਣ ਰੱਬ ਦੇ ਨਾਲ ਨੈਣ ਮਿਲਣ ਦੀ ਗੱਲ ਹੈ ਕਿ ਜਦੋਂ ਰੱਬ ਦੇ ਨਾਲ ਨੈਣ ਮਿਲ ਜਾਂਦੇ ਨੇ ਤਾਂ ਫਿਰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ, ਫਿਰ ਤਾਂ ਰੂਹ ਤੇ ਪ੍ਰਮਾਤਮਾ ਦਾ ਸਿੱਧਾ ਰਿਸ਼ਤੇ ਜੀ। ਇਸ਼ਕ ਚੁਬਾਰੇ ਪਾਈਓ ਝਾਤੀ ਹੁਣ ਤੈਨੂੰ ਗਮ ਕਿਹਾ, ਵੀ ਤੂੰ ਤਾਂ ਚੁਬਾਰੇ ਚੜ ਗਈ ਹੈ ਇਸ਼ਕ ਦੇ, ਰੂਹ ਨੂੰ ਕਹਿ ਰਹੇ ਨੇ ਹੁਣ ਤੈਨੂੰ ਕੋਈ ਗਮ ਕੋਈ ਫਿਕਰ ਨਹੀਂ ਹੋਣਾ ਚਾਹੀਦਾ। ਔਰ ਅਖੀਰ ਚ ਕਹਿੰਦੇ ਨੇ ਆਈਏ ਦੀ ਸਹੁੰ ਬਾਬਲ ਦੀ ਸਹੁੰ ਗੱਲ ਚੰਗੇਰੜੀ ਇਹ ਕਿ ਇਹੀ ਚੰਗੀ ਗੱਲ ਹੈ ਕਿ ਅਸੀਂ ਇਸ਼ਕ ਚੁਬਾਰੇ ਤੇ ਚੜ ਗਏ। ਜਿਸ ਜੋਬਨ ਦਾ ਤੂੰ ਮਾਣ ਕਰੇਂਦੀ ਸੋ ਜਲ ਬਲ ਥੀਸੀ ਖੇਹਾ ਕਹਿ ਹੁਸੈਨ ਫਕੀਰ ਸਾਈਂ ਦਾ ਮਰਣਾ ਤਾਂ ਮਾਣਾ ਕਿਹਾ ਕਿ ਜਿਸ ਜਵਾਨੀ ਦਾ ਸਾਨੂੰ ਮਾਣ ਹੈ, ਜਿਸ ਜੋਬਨ ਦਾ ਤੂੰ ਮਾਣ ਕਰੇਂਦੀ ਸੋ ਜਲ ਬਲ ਥੀਸੀ ਖੇਹਾ ਮਿੱਟੀ, ਕਿ ਉਹਨੇ ਅਖੀਰ ਸੜ ਬਲ ਕੇ ਮਿੱਟੀ ਹੋ ਜਾਣਾ ਹੈ, ਖਾਕ ਹੋ ਜਾਣਾ ਹੈ। ਕਹਿ ਹੁਸੈਨ ਫਕੀਰ ਸਾਈਂ ਦਾ ਮਰਣਾ ਤਾਂ ਮਾਣਾ ਕਿਹਾ ਕਿ ਜੇ ਅਲਟੀਮੇਟਲੀ ਡੈਥ ਸਾਹਮਣੇ ਹੈ, ਮੌਤ ਸਾਹਮਣੇ ਹੈ, ਤੇ ਫਿਰ ਕਿਸ ਗੱਲ ਦਾ ਮਾਣ ਹੈ ਜੀ। ਸੋ ਇਸ ਚ ਸ਼ਾਹ ਹੁਸੈਨ ਨੇ ਇਸ਼ਕ ਦੀ ਬਾਤ, ਰੱਬ ਦੀ ਨੇੜਤਾ, ਝੂਠਾ ਮਾਣ, ਦੁਨੀਆਦਾਰੀ ਦੇ ਵਿੱਚ ਆਪਣਾ ਵਕਤ ਜ਼ਾਇਆ ਨਾ ਕਰਨ ਦੀ ਸਲਾਹ ਦਿੰਦੇ ਆ। ਫਿਰ ਵੀ ਇਹ ਕਿਹਾ ਨਹੀਂ ਤੈਨੂੰ ਰੱਬ ਨਾ ਭੁੱਲੀ ਦੁਆਏ ਫਕੀਰਾਂ ਦੀ ਇਹ, ਤੇ ਫਕੀਰ ਤੈਨੂੰ ਇਹ ਦੁਆ ਦਿੰਦੇ ਨੇ ਕਿ ਤੈਨੂੰ ਰੱਬ ਨਾ ਭੁੱਲੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।